ਅੱਜ ਦਾ ਯੁੱਗ ਜਿਹੜਾ ਹੈ ਆਪ ਜੀ ਭਾਵੇਂ ਹਥਿਆਰਬੰਦ ਸੰਘਰਸ਼ ਜਿਹੜਾ ਉਹ ਕਾਫੀ ਲੰਬਾ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੇ ਜੋ ਚੱਲਿਆ ਸੀ। ਅੱਜ ਦੇ ਸਮੇਂ ਦੇ ਵਿੱਚ ਕੌਮੀ ਘਰ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਚੱਲ ਰਿਹਾ ਹੈ। ਉਹ ਦੇ ਪੰਜਾਬ ਦੀ ਧਰਤੀ ਤੋਂ ਲੈ ਕੇ ਡਾਇਸਪੋਰਾ ਦੇ ਵਿੱਚ ਜਿੱਥੇ ਜਿਹੜੀ ਆ ਖਾਲਿਸਤਾਨ ਪ੍ਰਤੀ ਮੁਹਿੰਮ ਚੱਲ ਰਹੀ ਆ, ਸਾਰੀਆਂ ਜਥੇਬੰਦੀਆਂ ਸੰਗਤਾਂ ਆਪਣਾ ਰੋਲ ਅਦਾ ਕਰਦੀਆਂ। ਪਿਛਲੇ ਸਮਿਆਂ ਦੇ ਵਿੱਚ ਤੁਸੀਂ ਰੈਫਰੈਂਡਮ ਦੇ ਵਿੱਚ ਕਿੰਨੀਆਂ ਲੰਮੀਆਂ ਕਤਾਰਾਂ ਜਿਹੜੀਆਂ ਆ, ਕਿਉਂਕਿ ਇਹ ਗੱਲ ਪਿਛਲੇ ਸਮਿਆਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀ ਸੀ ਕਿ ਇਹ 5-4-10 ਕੋਈ ਖਾਲਿਸਤਾਨੀ ਆ। ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨ ਦੇ ਵਿਰੋਧੀ ਕਿੰਤੂ ਪਰੰਤੂ ਕਰਨ ਵਾਲੇ ਲੋਕ ਇਹ ਗੱਲ ਕਹਿੰਦੇ ਸਨ, ਪਰ ਕੌਮ ਨੇ ਦੱਸਿਆ ਵੀ ਇਹ 2-4 ਨਹੀਂ, ਇਹ ਲੱਖਾਂ ਆ, ਇਹ ਕਰੋੜਾਂ ਆ। ਸਮੇਂ ਤੇ ਪੰਜਾਬ ਦੀ ਧਰਤੀ ਤੇ ਡਾਇਸਪੋਰਾ ਦੇ ਵਿੱਚ ਕੌਮ ਨੇ ਦੱਸਿਆ ਆ ਕਿ ਖਾਲਿਸਤਾਨੀ ਕਿੰਨੇ ਹਨ। ਸਾਰੀ ਕੌਮ ਖਾਲਿਸਤਾਨ ਚਾਹੁੰਦੀ ਆ। 1984 ਦੇ ਵਿੱਚ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਜਗਾਇਆ, ਅਲੂਆ ਦਿੱਤਾ, ਪਰ ਅੱਜ ਦੇ ਸਮੇਂ ਜਿਹੜੇ ਸਾਡੇ ਵੀਰ, ਸਾਡੇ ਭੈਣ ਪਰਿਵਾਰ ਜਿਹੜੇ ਪੰਥ ਦਾ ਹਿੱਸਾ ਹਨ, ਉਹ ਅੱਜ ਕਿਉਂ ਨਹੀਂ ਜਾਗਦੇ? ਬਹੁਤ ਸਾਰੇ ਪਰਿਵਾਰ, ਨੌਜਵਾਨ, ਸਾਡੀਆਂ ਭੈਣਾਂ ਆਪ ਮੁਹਾਰੇ ਉਹ ਖਾਲਿਸਤਾਨ ਦੇ ਪ੍ਰੋਗਰਾਮਾਂ ਦੇ ਵਿੱਚ ਮੂਹਰੇ ਹੋ ਕੇ ਨਾਰੇ ਵੀ ਲਾਉਂਦੀਆਂ ਹਨ, ਕੰਮ ਵੀ ਕਰਦੀਆਂ ਹਨ, ਵੀਰ ਵੀ ਸਾਡੇ ਨੌਜਵਾਨ। ਪਰ ਬਹੁਤ ਪਰਿਵਾਰ ਹਲੇ ਵੀ ਪੰਥ ਦਾ ਵੱਡਾ ਹਿੱਸਾ ਜਿਨ੍ਹਾਂ ਨੂੰ ਜਾਗਣ ਦੀ ਲੋੜ ਆ। ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝ ਪਾਈਏ ਜੀ। ਬੁਲਾਓ ਸਾਰੇ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅੱਜ ਜਿਵੇਂ ਆਪ ਜੀ ਨੂੰ ਦੱਸਿਆ ਗਿਆ ਹੈ, ਪੁਰਾਤਨ ਤੇ ਵਰਤਮਾਨ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। 3 ਦਿਨਾਂ ਤੋਂ ਬਾਣੀ ਦੇ ਪ੍ਰਵਾਹ ਚੱਲ ਰਹੇ ਸਨ। ਅਖੰਡ ਪਾਠ ਸਾਹਿਬ ਸ਼ਹੀਦਾਂ ਦੇ ਪ੍ਰਥਾਏ ਅੱਜ ਸਵੇਰੇ ਭੋਗ ਪਏ ਹਨ, ਉਪਰੰਤ ਦੀਵਾਨ ਸਜ ਰਿਹਾ ਆ। ਸੋ ਆਓ ਸਭ ਤੋਂ ਪਹਿਲਾਂ ਇੱਕ ਜੈਕਾਰਾ ਸਮੂਹ ਸ਼ਹੀਦਾਂ ਦੇ ਪ੍ਰਥਾਏ ਛੱਡਣਾ। ਸੋ ਆਪ ਜੀ ਨੇ ਸਾਰਿਆਂ ਨੇ ਜੈਕਾਰੇ ਦਾ ਜਿਹੜਾ ਜਵਾਬ ਦੇਣਾ। ਬੋਲੇ ਸੋ ਅੱਜ ਜਿਵੇਂ ਆਪ ਜੀ ਨੂੰ ਭਾਈ ਸਾਹਿਬ ਨੇ ਕਥਾ ਸਰਵਣ ਕਰਵਾ ਰਹੇ ਸਨ, ਭਾਈ ਮਨੀ ਸਿੰਘ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਜਿੱਥੇ ਸ਼ਹਾਦਤ ਦਿੱਤੀ, ਉੱਥੇ ਪਰਿਵਾਰ ਦੇ ਬਹੁਤ ਸਾਰੇ ਜੀ ਜਿਹੜੇ ਮੈਂਬਰ ਉਹਨਾਂ ਨੇ ਕੌਮ ਵਾਸਤੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ। ਉਸੇ ਸ਼ਹਾਦਤਾਂ ਦੇ ਵਿੱਚ ਚੱਲਦਿਆਂ ਹੋਇਆਂ ਜੋ 5ਵੇਂ ਪਾਤਸ਼ਾਹ ਜੀ ਜੋ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਜੀ ਨੂੰ ਕਿਹਾ ਜਾਂਦਾ ਆ, ਉੱਥੋਂ ਇਹ ਕਤਾਰ ਜਿਹੜੀ ਆ ਸ਼ਹੀਦਾਂ ਦੀ ਸਿੱਖ ਕੌਮ ਦੇ ਵਿੱਚ ਸ਼ੁਰੂ ਹੁੰਦੀ ਆ। ਸੋ ਨਾਲ ਦੀ ਨਾਲ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਲਾਭ ਸਿੰਘ ਜੀ, ਸੋ ਉਹਨਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ, ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਆ। ਸੋ ਅੱਜ ਦਾ ਯੁੱਗ ਜਿਹੜਾ ਹੈ ਆਪ ਜੀ ਭਾਵੇਂ ਹਥਿਆਰਬੰਦ ਸੰਘਰਸ਼ ਜਿਹੜਾ ਉਹ ਕਾਫੀ ਲੰਬਾ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੇ ਜੋ ਚੱਲਿਆ ਸੀ। ਅੱਜ ਦੇ ਸਮੇਂ ਦੇ ਵਿੱਚ ਕੌਮੀ ਘਰ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਚੱਲ ਰਿਹਾ ਹੈ। ਉਹ ਦੇ ਪੰਜਾਬ ਦੀ ਧਰਤੀ ਤੋਂ ਲੈ ਕੇ ਡਾਇਸਪੋਰਾ ਦੇ ਵਿੱਚ ਜਿੱਥੇ ਜਿਹੜੀ ਆ ਖਾਲਿਸਤਾਨ ਪ੍ਰਤੀ ਮੁਹਿੰਮ ਚੱਲ ਰਹੀ ਆ, ਸਾਰੀਆਂ ਜਥੇਬੰਦੀਆਂ ਸੰਗਤਾਂ ਆਪਣਾ ਰੋਲ ਅਦਾ ਕਰਦੀਆਂ। ਪਿਛਲੇ ਸਮਿਆਂ ਦੇ ਵਿੱਚ ਤੁਸੀਂ ਰੈਫਰੈਂਡਮ ਦੇ ਵਿੱਚ ਕਿੰਨੀਆਂ ਲੰਮੀਆਂ ਕਤਾਰਾਂ ਜਿਹੜੀਆਂ ਆ, ਕਿਉਂਕਿ ਇਹ ਗੱਲ ਪਿਛਲੇ ਸਮਿਆਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀ ਸੀ ਕਿ ਇਹ 5-4-10 ਕੋਈ ਖਾਲਿਸਤਾਨੀ ਆ। ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨ ਦੇ ਵਿਰੋਧੀ ਕਿੰਤੂ ਪਰੰਤੂ ਕਰਨ ਵਾਲੇ ਲੋਕ ਇਹ ਗੱਲ ਕਹਿੰਦੇ ਸਨ, ਪਰ ਕੌਮ ਨੇ ਦੱਸਿਆ ਵੀ ਇਹ 2-4 ਨਹੀਂ,
ਇਹ ਲੱਖਾਂ ਆ, ਇਹ ਕਰੋੜਾਂ ਆ। ਸੋ ਉਹਨਾਂ ਰੈਫਰੈਂਡਮਾਂ ਦੇ ਵਿੱਚ ਲੱਗੀਆਂ ਕਤਾਰਾਂ ਨੇ ਦੱਸ ਦਿੱਤਾ, ਪੰਜਾਬ ਦੀ ਧਰਤੀ ਤੋਂ ਬਾਈ ਦੀਪ ਸਿੱਧੂ ਦੀ ਸ਼ਹਾਦਤ ਵੇਲੇ ਇਕੱਤਰਤਾ ਇਕੱਠ ਉਹ ਸਰਬੱਤ ਖਾਲਸਾ 2015 ਦਾ ਹੋਵੇ। ਸਮੇਂ ਸਮੇਂ ਤੇ ਪੰਜਾਬ ਦੀ ਧਰਤੀ ਤੇ ਡਾਇਸਪੋਰਾ ਦੇ ਵਿੱਚ ਕੌਮ ਨੇ ਦੱਸਿਆ ਆ ਕਿ ਖਾਲਿਸਤਾਨੀ ਕਿੰਨੇ ਹਨ, ਸਾਰੀ ਕੌਮ ਖਾਲਿਸਤਾਨ ਚਾਹੁੰਦੀ ਆ। ਉਸੇ ਲੜੀ ਦੇ ਵਿੱਚ ਚੱਲਦਿਆਂ ਹੋਇਆਂ ਦਲ ਖਾਲਸਾ ਦੇ ਬਾਨੀ ਸਰਦਾਰ ਗਜਿੰਦਰ ਸਿੰਘ ਜੀ, ਜਿਨ੍ਹਾਂ ਨੇ ਸਮੁੱਚਾ ਜੀਵਨ ਜਿਹੜਾ ਸਮਰਪਿਤ ਕੀਤਾ ਖਾਲਿਸਤਾਨ ਨੂੰ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਘਰੋਂ ਉਹਨਾਂ ਦੇ ਪਤਨੀ ਬੀਬੀ ਮਨਜੀਤ ਕੌਰ ਜੀ ਜੋ ਯੂਰਪ ਦੀ ਧਰਤੀ ਤੋਂ, ਉਹਨਾਂ ਨੇ ਵੀ 1 ਸਾਲ ਪਹਿਲਾਂ ਉਹਨਾਂ ਦੀ ਵੀ ਜੋ ਕਾਲ ਚਲਾਣਾ ਕਰ ਗਏ, ਪਰ ਉਹਨਾਂ ਨੇ ਵੀ ਭਾਈ ਸਾਹਿਬ ਉਹਨਾਂ ਦਾ ਬਹੁਤ ਸਾਥ ਜਿਹੜਾ ਦਿੱਤਾ ਆ। ਉਹਨਾਂ ਦੇ ਇੱਕੋ ਇੱਕ ਸੰਤਾਨ, ਉਹਨਾਂ ਦੀ ਬੇਟੀ ਜੋ ਕਿ ਯੂਕੇ ਦੀ ਧਰਤੀ ਤੇ ਰਹਿੰਦੇ ਹਨ। ਪਰ ਸਾਧ ਸੰਗਤ ਜੀ, ਜਿੰਨਾ ਵੀ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਪੂਰੀ ਕੌਮ ਪ੍ਰਤੀ, ਜਿਹੜਾ ਉਹਨਾਂ ਨੇ ਆਪਣਾ ਕੌਮ ਦੇ ਬੱਚੇ ਨੂੰ ਜਗਾਉਣ ਦੇ ਲਈ ਉਹਨਾਂ ਦੀਆਂ ਕਵਿਤਾਵਾਂ, ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ 5-4 ਲਾਈਨਾਂ ਦੀ ਜਿਹੜੀ ਉਹਨਾਂ ਦੀ ਕਵਿਤਾ, ਜਿਹੜੀ ਲੇਟੈਸਟ ਕਵਿਤਾਵਾਂ ਦੇ ਵਿੱਚੋਂ ਮੈਂ ਉਹ ਆਪ ਜੀ ਨੂੰ ਸਰਵਣ ਕਰਾਉਣੀ ਆ। ਉਪਰੰਤ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਮੈਸੇਜ ਜੋ ਅੱਜ ਦੇ ਇਸ ਸਮਾਗਮ ਪ੍ਰਤੀ ਸਰਦਾਰ ਗਜਿੰਦਰ ਸਿੰਘ ਉਹਨਾਂ ਦੇ ਸਮਰਪਿਤ ਜਿਹੜਾ ਉਹਨਾਂ ਨੇ ਕੀਤਾ ਉਹ ਪੜ੍ਹਾਂਗੇ। ਸੋ ਭਾਈ ਗਜਿੰਦਰ ਸਿੰਘ ਉਹਨਾਂ ਦੀ ਜਿਹੜੀ ਕਵਿਤਾ ਲੇਟੈਸਟ, ਦਿੱਲੀ ਦਾ ਦੁੱਧ ਪੀਣ ਦੀ ਚਾਹਤ ਰੱਖਣੀ ਤੇ ਦਾਵਾ ਪਾਤਸ਼ਾਹੀ ਦਾ ਰੱਖਣਾ, ਗੱਲਾਂ ਵੱਖ-ਵੱਖ ਨੇ ਮੱਖਣਾ, ਇੱਕ ਰਾਹ ਸਿਰ ਝੁਕਾਉਂਦਾ ਆ ਤੇ ਦੂਜਾ ਸਿਰ ਕਟਵਾਉਂਦਾ ਆ, ਦੋਹਾਂ ਵਿੱਚ ਕਾਹਦਾ ਮੇਲ ਹੈ, ਇੱਕ ਦੌਲਤ ਦਾ ਖੇਲ ਹੈ, ਇੱਕ ਜ਼ਿੰਦਗੀ ਦਾ ਖੇਲ ਆ, ਦੋਹਾਂ ਵਿੱਚ ਕਾਹਦਾ ਮੇਲ ਆ, ਦੋਹਾਂ ਵਿੱਚ ਕਾਹਦਾ ਮੇਲ ਆ। ਸੋ ਇਹਨਾਂ ਕਵਿਤਾਵਾਂ ਨੂੰ ਜਦੋਂ ਤੁਸੀਂ ਪੜ੍ਹੋਗੇ, ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਬੁੱਕਾਂ ਦੇ ਰੂਪ ਦੇ ਵਿੱਚ ਹਨ ਤੇ ਤੁਹਾਡੇ ਜਿਹੜੇ ਸੰਘਰਸ਼ ਨੂੰ, ਤੁਹਾਡੇ ਵਿੱਚ ਜਿਹੜਾ ਇੱਕ ਉਤਸ਼ਾਹ, ਤੁਹਾਡਾ ਖੂਨ ਨੂੰ ਵਾਲਾ ਮਾਰਨਾ ਚਾਹੀਦਾ ਆ। ਤੁਸੀਂ ਕੌਮ ਬਾਜਾਂ ਵਾਲੇ ਦੀ, ਬਾਬੇ ਨਾਨਕ ਤੋਂ ਲੈ ਕੇ 10 ਗੁਰੂ ਸਾਹਿਬਾਨ ਦੀ, ਉਪਰੰਤ 1984 ਦੇ ਵਿੱਚ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਜਗਾਇਆ, ਅਲੂਣਾ ਦਿੱਤਾ। ਪਰ ਅੱਜ ਦੇ ਸਮੇਂ ਜਿਹੜੇ ਸਾਡੇ ਵੀਰ, ਸਾਡੇ ਭੈਣ ਪਰਿਵਾਰ ਜਿਹੜੇ ਪੰਥ ਦਾ ਹਿੱਸਾ ਹਨ, ਉਹ ਅੱਜ ਕਿਉਂ ਨਹੀਂ ਜਾਗਦੇ? ਬਹੁਤ ਸਾਰੇ ਪਰਿਵਾਰ, ਨੌਜਵਾਨ, ਸਾਡੀਆਂ ਭੈਣਾਂ ਆਪ ਮੁਹਾਰੇ ਉਹ ਖਾਲਿਸਤਾਨ ਦੇ ਪ੍ਰੋਗਰਾਮਾਂ ਦੇ ਵਿੱਚ ਮੂਹਰੇ ਹੋ ਕੇ ਨਾਅਰੇ ਵੀ ਲਾਉਂਦੀਆਂ ਹਨ, ਕੰਮ ਵੀ ਕਰਦੀਆਂ ਹਨ, ਵੀਰ ਵੀ ਸਾਡੇ ਨੌਜਵਾਨ। ਪਰ ਬਹੁਤ ਪਰਿਵਾਰ ਹਰੇ ਵੀ ਪੰਥ ਦਾ ਵੱਡਾ ਹਿੱਸਾ, ਜਿਨ੍ਹਾਂ ਨੂੰ ਜਾਗਣ ਦੀ ਲੋੜ ਆ ਭਾਈ।